ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਰਾਸ਼ਟਰੀ ਮੰਤਰੀ ਮੰਡਲ ਆਸਟ੍ਰੇਲੀਆ ਨੂੰ ਮੁੜ ਖੋਲ੍ਹਣ ਦੀ ਯੋਜਨਾ ਦੇ ਅੰਤਿਮ ਪੜਾਅ ਤੇ ਜਾਣ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਹੈ। ਫੇਜ਼ ਡੀ ਵਿੱਚ ਅੰਤਰਰਾਸ਼ਟਰੀ ਸਰਹੱਦਾਂ ਨੂੰ ਖੋਲ੍ਹਣਾ, ਕਮਿਊਨਿਟੀ ਵਿੱਚ ਚੱਲ ਰਹੀਆਂ ਪਾਬੰਦੀਆਂ ਤੋਂ ਬਿਨਾਂ ਕੇਸਾਂ ਨੂੰ ਘੱਟ ਕਰਨਾ ਅਤੇ ਫਲੂ ਵਾਂਗ ਕੋਵਿਡ ਨਾਲ ਰਹਿਣਾ ਸ਼ਾਮਲ ਹੈ। ਬਿਨਾਂ ਟੀਕਾਕਰਨ ਵਾਲੇ ਯਾਤਰੀ ਜਿਨ੍ਹਾਂ ਦਾ ਫਲਾਈਟ ਤੋਂ ਪਹਿਲਾਂ ਅਤੇ ਬਾਅਦ ਵਿੱਚ ਟੈਸਟ ਕੀਤਾ ਗਿਆ ਹੈ, ਉਹ ਵੀ ਆਸਟ੍ਰੇਲੀਆ ਵਿੱਚ ਆਉਣ ਦੇ ਯੋਗ ਹੋਣਗੇ। ਸਕਾਟ ਮੋਰਿਸਨ ਨੇ ਇਹ ਜਾਂਚ ਕਰਨ ਲਈ ਇੱਕ ਆਡਿਟ ਕਰਨ ਲਈ ਵੀ ਕਿਹਾ ਹੈ ਕਿ ਆਸਟ੍ਰੇਲੀਆ ਸਰਦੀਆਂ ਵਿੱਚ ਇੱਕ ਸੰਭਾਵਿਤ ਕੋਵਿਡ ਲਹਿਰ ਨੂੰ ਸੰਭਾਲਣ ਦੇ ਯੋਗ ਹੋਵੇਗਾ। ਕੱਲ੍ਹ ਇੱਕ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਸਕਾਟ ਮੋਰਿਸਨ ਦੀ ਸਿਫਾਰਿਸ਼ ਦਾ ਸਮਰਥਨ ਕੀਤਾ ਕਿ ਸਰਦੀਆਂ ਦੀ ਤਿਆਰੀ ਦੀ ਇੱਕ ਰਿਪੋਰਟ ਮਾਰਚ ਦੇ ਦੂਜੇ ਹਫ਼ਤੇ ਤੱਕ ਪੂਰੀ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਸਟਮ ਫਲੂ ਕਰੋਨਾ ਦੀ ਚੁਣੌਤੀ ਲਈ ਤਿਆਰ ਨੇ। ਇਸ ਦੀ ਅਗਵਾਈ ਰਾਜ ਦੇ ਮੁੱਖ ਸਿਹਤ ਅਧਿਕਾਰੀ ਦੇ ਨਾਲ ਸੰਘੀ ਸਿਹਤ ਵਿਭਾਗ ਕਰੇਗਾ। ਪ੍ਰੀਮੀਅਰਾਂ ਅਤੇ ਮੁੱਖ ਮੰਤਰੀ ਨੇ ਵੀਰਵਾਰ ਨੂੰ ਸ਼੍ਰੀਮਾਨ ਮੋਰਿਸਨ ਨਾਲ ਮੁਲਾਕਾਤ ਕੀਤੀ ਤਾਂ ਜੋ ਆਸਟ੍ਰੇਲੀਆ ਦੇ ਕਰੋਨਾ ਵਾਇਰਸ ਪ੍ਰਤੀ ਜਵਾਬ ਦੇ ਤਾਜ਼ਾ ਵਿਕਾਸ ਬਾਰੇ ਚਰਚਾ ਕੀਤੀ ਜਾ ਸਕੇ। ਮੀਟਿੰਗ ਦੌਰਾਨ ਇਹ ਮੰਨਿਆ ਗਿਆ ਕਿ ਜ਼ਿਆਦਾਤਰ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਓਮਿਕਰੋਨ ਲਹਿਰ ਸਿਖਰ ਤੇ ਪਹੁੰਚ ਗਈ ਸੀ।